ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਸਵੇਰ ਦੇ ਪ੍ਰੋਗਰਾਮ 'ਚ ਜੀ ਆਇਆਂ ਨੂੰ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸਾਈਡ ਬੈਂਡ ਵਾਲੇ ਸਟੇਸ਼ਨ, ਆਈਫੋਨ ਐਂਡਰਾਇਡ ਐਪਸ ਰਾਹੀਂ, ਟੈਲੀਫੋਨ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 17 ਤਰੀਕ ਆ ਅਤੇ ਦਿਨ ਜਿਹੜਾ ਉਹ ਸ਼ੁੱਕਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਕੈਲੀਫੋਰਨੀਆ ਦੇ ਵਿੱਚ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਇਹਨਾਂ ਨੂੰ ਤੁਸੀਂ ਸੰਪਰਕ ਕਰੋ। ਉਸ ਦੇ ਵਿੱਚ ਹੁਣ ਕਵਰਡ ਕੈਲੀਫੋਰਨੀਆ ਤਹਿਤ ਜੂਨ ਤੱਕ ਤੁਸੀਂ ਹੈਲਥ ਇੰਸ਼ੋਰੈਂਸ ਲੈ ਸਕਦੇ ਹੋ। ਕਰੋਨਾ ਵਾਇਰਸ ਦੇ ਕਰਕੇ ਜੌਬ ਚਲੇ ਗਈ ਆ, ਉਸ ਦੇ ਕਰਕੇ ਹੈਲਥ ਇੰਸ਼ੋਰੈਂਸ ਚਲੇ ਗਈ ਆ। ਮੈਡੀਕਲ ਦੇ ਲਈ ਅਪਲਾਈ ਕਰਨਾ, ਉਸ ਦੇ ਵਿੱਚ ਚੇਂਜਸ ਕਰਨੇ ਆ, ਪਲਾਨ ਦੇ ਵਿੱਚ ਚੇਂਜਸ ਕਰਵਾਉਣੇ ਨੇ, ਉਸ ਦੇ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਸਤਨਾਮ ਸਿੰਘ ਯੂਬਾ ਸਿਟੀ, ਅਵਤਾਰ ਸਿੰਘ ਮੰਜਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਮਿੰਦਰ ਧਾਲੀਵਾਲ ਬੇਕਰਸਫੀਲਡ, ਮਨਜੀਤ ਸਿੰਘ ਫਰੀਮੌਂਟ, ਹਰਜੀਤ ਸਿੰਘ ਲੈਥਰੋਪ, ਬਲਦੇਵ ਸਿੰਘ ਨਾਗਰਾ ਮੰਟੀਕਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ। ਸਭ ਤੋਂ ਪਹਿਲਾਂ ਜਿਹੜਾ ਕਰੋਨਾ ਵਾਇਰਸ ਨੂੰ ਲੈ ਕੇ ਹੁਣ ਤੱਕ 22,27,622 ਕੇਸ ਹੋ ਚੁੱਕੇ ਆ ਪੂਰੀ ਦੁਨੀਆ ਦੇ ਵਿੱਚ। 1,50,623 ਮੌਤਾਂ ਹੋ ਚੁੱਕੀਆਂ ਅਤੇ 5,63,746 ਲੋਕ ਜਿਹੜੇ ਆ ਉਹ ਰਿਕਵਰ ਵੀ ਹੋ ਚੁੱਕੇ ਹੈਗੇ ਆ। ਸੋ USA ਜਿਹੜਾ ਆ ਸਭ ਤੋਂ ਜ਼ਿਆਦਾ ਕੇਸ USA ਦੇ ਵਿੱਚ ਕਰੋਨਾ ਵਾਇਰਸ ਤੋਂ ਪੀੜਤ ਹੈਗੇ ਆ। 6,85,541 ਅਤੇ 35,500 ਮੌਤਾਂ ਜਿਹੜੀਆਂ ਆ ਉਹ USA 'ਚ ਹੋ ਚੁੱਕੀਆਂ ਹੈਗੀਆਂ। ਜੀ ਬਿਲਕੁਲ। ਉੱਧਰ ਜਿਹੜੇ ਹਰਜੋਤ ਸਿੰਘ ਜੀ, ਇਸ ਦੇ ਨਾਲ ਹੀ ਸੰਬੰਧਿਤ ਹੋਰ ਖਬਰਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇੱਕ ਕਰੋਨਾ ਵਾਇਰਸ ਦਾ ਜਿਹੜਾ ਡਰੱਗ ਟਰਾਇਲ ਆ ਉਸ ਦੇ ਵਿੱਚ ਥੋੜ੍ਹੀ ਪੋਜ਼ੀਟਿਵ ਨਿਊਜ਼ ਜਿਹੜੀ ਉਹ ਮਿਲੀ ਆ ਵੀ ਜਿਹੜੇ ਸੀਵੀਅਰ ਸਿੰਪਟਮ ਸੀਗੇ ਉਸ ਦੇ ਖਿਲਾਫ ਉਸਨੇ ਪ੍ਰੋਮਿਸ ਜਿਹੜਾ ਦਿਖਾਇਆ ਆ। ਇਸ ਦੇ ਕਰਕੇ ਜਿਹੜੀਆਂ ਅਮਰੀਕਾ ਦੀਆਂ ਸਟਾਕ ਮਾਰਕੀਟਸ ਆ ਉਸ ਦੇ ਵਿੱਚ ਵੀ ਵਿਸ਼ਾਲ ਉਹ ਦੇਖਿਆ ਗਿਆ ਆ। ਅੱਜ ਇਸ ਮੌਕੇ ਜਦੋਂ ਆਪਾਂ ਹੁਣ ਗੱਲ ਕਰ ਰਹੇ ਹਾਂ 400 ਤੋਂ ਵੱਧ ਪੁਆਇੰਟਾਂ ਦੇ ਨਾਲ ਜਿਹੜੀ ਸਟਾਕ ਮਾਰਕੀਟ ਆ ਉਹ ਉੱਤੇ ਚੱਲ ਰਹੀ ਹੈਗੀ ਆ। ਐਂਟੀਵਾਇਰਲ ਮੈਡੀਸਨ ਰੈਮਡੀਸਿਵਰ ਨਾਂ ਦੀ ਜਿਹੜੀ ਹੈਗੀ ਆ, ਇਹ ਇੱਕ ਮੈਡੀਕਲ ਟਰਾਇਲਸ ਜਿਹੜੇ ਇਸ ਦੇ ਇਸ ਟਾਈਮ ਚੱਲ ਰਹੇ ਹੈਗੇ ਆ। ਸੋ ਉਸ ਦੇ ਕਰਕੇ ਇਹ ਉਛਾਲ ਵੀ ਜਿਹੜਾ ਦੇਖਿਆ ਗਿਆ। ਇੱਕ ਪੋਜ਼ੀਟਿਵ ਨਿਊਜ਼ ਜਿਹੜੀ ਉਸ ਦੇ ਬਾਬਤ ਦੇਖੀ ਗਈ ਹੈ, ਜਿਹੜੀ ਕਿ ਇੱਕ ਚੰਗੀ ਗੱਲ ਉਹ ਹੈਗੀ ਆ। ਅਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਨਾਲ ਹੀ ਇਸ ਦੇ ਸੰਬੰਧਿਤ ਗੱਲ ਕਰਦੇ ਜੇ ਵੀ ਕਹਿੰਦੇ ਚਾਈਨਾ ਦੀ ਇਕੋਨਮੀ ਨੂੰ ਕਰੋਨਾ ਵਾਇਰਸ ਨੇ ਪੂਰੀ ਤਰ੍ਹਾਂ ਜਿਹੜਾ ਉਹ ਕੁਚਲ ਦਿੱਤਾ, ਕ੍ਰਸ਼ ਜਿਹੜਾ ਉਹ ਕਰ ਦਿੱਤਾ ਸੀਗਾ। ਅਤੇ ਵੂਹਾਨ ਦੇ ਵਿੱਚ ਡੈਥ ਟੋਲ ਆ ਉਸ ਨੂੰ ਵੀ ਕਹਿੰਦੇ ਆ ਦੁਬਾਰਾ ਜਿਹੜਾ ਰਿਵਾਈਜ਼ ਆ ਉਹ ਕੀਤਾ ਗਿਆ ਆ। ਉੱਧਰ ਮਿਸ਼ੀਗਨ ਤੋਂ ਬਾਅਦ ਦੇ ਵਿੱਚ ਜਿਹੜੇ ਲੋਕਾਂ ਦੇ ਦੁਆਰਾ ਉੱਥੇ ਵੀ ਜਿਹੜੇ ਸੋਸ਼ਲ ਡਿਸਟੈਂਸਿੰਗ ਆਰਡਰਸ ਆ ਉਹਨਾਂ ਨੂੰ ਭੰਗ ਕਰਕੇ ਜਾਂ ਉਹਨਾਂ ਦੇ ਖਿਲਾਫ ਜਿਹੜਾ ਪ੍ਰੋਟੈਸਟ ਕੀਤਾ ਗਿਆ। ਇੱਥੋਂ ਤੱਕ ਕਿ ਰਾਸ਼ਟਰਪਤੀ ਟਰੰਪ ਨੇ ਲਿਬਰੇਟ ਮਿਨੇਸੋਟਾ, ਲਿਬਰੇਟ ਮਿਸ਼ੀਗਨ ਜਾਂ ਲਿਬਰੇਟ ਵਰਜੀਨੀਆ ਦੇ ਜਿਹੜੇ ਆ ਉਹ ਟਵੀਟ ਕੀਤੇ। ਹੁਣ ਰਾਸ਼ਟਰਪਤੀ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਕੀ ਇਹਨਾਂ ਨੂੰ ਕਿਸੇ ਨੇ ਜਿਹੜਾ ਕੈਦ ਕੀਤਾ ਜਾਂ ਕਿਸੇ ਹੋਰ ਮੁਲਕ ਦੇ ਅਧੀਨ ਜਿਹੜੇ ਉਹ ਹੋ ਗਏ ਨੇ, ਇਹ ਖਾਸ ਕਰਕੇ ਉਹਨਾਂ ਹੀ ਸੂਬਿਆਂ ਦੇ ਉੱਤੇ ਰਾਸ਼ਟਰਪਤੀ ਟਰੰਪ ਜ਼ਿਆਦਾ ਜ਼ੋਰ ਲਾ ਰਹੇ ਨੇ ਜਿਨ੍ਹਾਂ ਦੇ ਡੈਮੋਕ੍ਰੇਟ ਜਿਹੜੇ ਗਵਰਨਰ ਹੈਗੇ ਨੇ। ਸੋਸ਼ਲ ਡਿਸਟੈਂਸਿੰਗ ਦੇ ਨਾਲ ਸਾਰੇ ਜਣੇ ਜਾਣਦੇ ਆ ਵੀ ਲੋਕਾਂ ਦੀ ਜਾਨ ਜਿਹੜੀ ਉਹ ਬਚਦੀ ਆ, ਪਰ ਆਪਣਾ ਪੋਲੀਟੀਕਲ ਉੱਲੂ ਸਿੱਧਾ ਕਰਨ ਦੇ ਲਈ ਉਹ ਇਸ ਟਾਈਮ ਜਿਹੜੇ ਰਾਸ਼ਟਰਪਤੀ ਟਰੰਪ ਆ ਇੱਦਾਂ ਦੀਆਂ ਗੱਲਾਂ ਕਰ ਰਹੇ ਆ। ਕੱਲ੍ਹ ਨੂੰ ਉੱਥੇ ਲੋਕ ਇਹ ਪ੍ਰੋਟੈਸਟ ਕਰਦੇ, ਇਕੱਠੇ ਇੱਕ ਦੂਜੇ ਦੇ ਲਾਗੇ ਹੁੰਦੇ ਆ, ਉੱਥੇ ਕਰੋਨਾ ਵਾਇਰਸ ਹੁੰਦਾ, ਕਿਸੇ ਦੀ ਮੌਤ ਹੁੰਦੀ ਅਤੇ ਉਹ ਖੂਨ ਕਿਹਦੇ ਹੱਥਾਂ 'ਤੇ ਆ। ਇਹ ਆਈ ਥਿੰਕ ਥੋੜ੍ਹਾ ਜਿਹਾ ਸੰਜਮ ਜਿਹੜਾ ਉਹਨਾਂ ਨੂੰ ਰੱਖਣ ਦੀ ਇਸ ਚੀਜ਼ ਦੇ ਵਿੱਚ ਜ਼ਰੂਰਤ ਹੈਗੀ ਆ। ਜੀ ਚਾਈਨਾ ਨੂੰ ਲੈ ਕੇ ਜਿਹੜਾ ਬ੍ਰਿਟੇਨ ਆ ਉਹਨਾਂ ਨੇ ਇਹ ਕਿਹਾ ਹੈਗਾ ਵੀ ਚਾਈਨਾ ਨੂੰ ਹੁਣ ਸਖਤ ਜਿਹੜੇ ਕੁਐਸਚਨ ਆ ਉਹਨਾਂ ਦੇ ਜਵਾਬ ਦੇਣੇ ਪੈਣਗੇ। ਸਭ ਤੋਂ ਪਹਿਲਾਂ ਤਾਂ ਕਹਿੰਦੇ ਵੀ ਜਿਹੜੇ UK ਦੇ ਫੋਰਨ ਸੈਕਟਰੀ ਆ ਡੋਮਿਨਿਕ ਰੈਬ, ਉਹਨਾਂ ਨੇ ਇਹ ਕਿਹਾ ਆ ਵੀ ਚਾਈਨਾ ਵਾਲਿਆਂ ਨੂੰ ਦੱਸਣਾ ਪਊਗਾ ਵੀ ਕਿੱਥੋਂ ਇਹ ਜਿਹੜਾ ਆ ਕਰੋਨਾ ਵਾਇਰਸ ਸ਼ੁਰੂ ਹੋਇਆ ਸੀ ਅਤੇ ਇੰਨੀ ਜਲਦੀ ਉਹਨੂੰ ਖ਼ਤਮ ਕਿਉਂ ਨਹੀਂ ਕੀਤਾ ਗਿਆ ਅਤੇ ਉਹਨੂੰ ਲੁਕੋ ਕੇ ਕਿਉਂ ਰੱਖਿਆ ਗਿਆ। ਪੂਰੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਇੰਨਾ ਜਲਦੀ ਕਿਉਂ ਨਹੀਂ ਦੱਸਿਆ ਗਿਆ, ਜਿਹਦੇ ਕਰਕੇ ਹੁਣ ਜਿਹੜੀ ਆ ਪੂਰੀ ਦੁਨੀਆ
ਉਹਦੇ ਵਿੱਚ ਕਰੋਨਾ ਵਾਇਰਸ ਕਰਕੇ ਪ੍ਰਭਾਵਿਤ ਹੋਈ ਆ। ਜਿਹੜੇ ਬੋਰਿਸ ਜੌਨਸਨ ਆ ਉਹ ਬਿਲਕੁਲ ਹੁਣ ਹਸਪੀਟਲ ਤੋਂ ਬਾਹਰ ਤਾਂ ਆ ਗਏ ਆ, ਪਰ ਹੈ ਉਹ ਵੀ ਕਾਫੀ ਹੁਣ ਗੁੱਸੇ ਦੇ ਵਿੱਚ ਪਈ ਜਿਹੜਾ ਆ ਕਰੋਨਾ ਵਾਇਰਸ ਕਰਕੇ। UK 'ਚ ਵੀ ਬਹੁਤ ਵੱਡੀ ਗਿਣਤੀ ਆ ਲੋਕਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਉੱਧਰ USA ਦੇ ਵਿੱਚ ਬਹੁਤ ਜ਼ਿਆਦਾ ਮੌਤਾਂ ਹੋਈਆਂ, ਲਗਭਗ ਹਰ ਜਿਹੜਾ ਮੁਲਕ ਆ ਉੱਥੇ ਹੋਈਆਂ। ਸਾਡੇ ਗੁਆਂਢੀ ਮੁਲਕ ਕੈਨੇਡਾ 'ਚ ਵੀ ਕਾਫੀ ਮੌਤਾਂ ਹੋਈਆਂ ਹੈਗੀਆਂ। ਸੋ ਲੱਗਦਾ ਆ ਵੀ ਆਉਣ ਵਾਲੇ ਦਿਨਾਂ 'ਚ ਸਾਲਾਂ 'ਚ ਜਿਹੜੀਆਂ ਮੁਲਕ ਹੈਗੇ ਆ ਉਹਨਾਂ ਦੇ ਚਾਈਨਾ ਦੇ ਨਾਲ ਰਿਲੇਸ਼ਨ ਆ ਜਿਹੜੇ ਉਹ ਕਾਫੀ ਵਿਗੜ ਸਕਦੇ ਆ। ਜੀ ਬਿਲਕੁਲ। ਰਿਵਾਈਜ਼ਡ ਡੈਥ ਟੋਲ ਦੇ ਵਿੱਚ ਇਹਨਾਂ ਨੇ ਤਕਰੀਬਨ ਹਰਜੋਤ ਸਿੰਘ ਜੀ 1300 ਹੋਰ ਮੌਤਾਂ ਜਿਹੜੀਆਂ ਨਵੀਆਂ ਐਲਾਨੀਆਂ ਚਾਈਨਾ ਨੇ। ਸੋ ਉੱਥੇ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 4632 ਉਹਨਾਂ ਨੇ ਦੱਸੀ ਹੈ। 351 ਨਵੇਂ ਕੇਸ ਚਾਈਨਾ ਦੇ ਵਿੱਚ ਜਿਹੜੇ ਉਹ ਦੱਸੇ ਗਏ ਨੇ। ਸੋ ਇਹ ਸਾਰਾ ਕੁਝ ਜਿਹੜਾ ਆਪਾਂ ਇਸ ਦੇ ਬਾਬਤ ਜਿਹੜਾ ਹਰਜੋਤ ਸਿੰਘ ਜੀ ਦੇਖ ਰਹੇ ਹਾਂ, ਇਕੱਲੇ ਇਹੀ ਨਹੀਂ ਹਰਜੋਤ ਸਿੰਘ ਜੀ ਵੀ ਜਿਹੜਾ ਚਾਈਨਾ ਦੇ ਖਿਲਾਫ ਕੈਲੀਫੋਰਨੀਆ ਦੀ ਜਿਹੜੀ ਬਿਜ਼ਨਸ ਐਸੋਸੀਏਸ਼ਨਸ ਹੈਗੀਆਂ ਉਹਨਾਂ ਨੇ $8 ਟ੍ਰਿਲੀਅਨ ਦਾ ਜਿਹੜਾ ਲਾਸੂਟ ਫਾਈਲ ਕੀਤਾ ਆ ਵੀ ਇਹ ਸਾਨੂੰ ਜਿਹੜੇ ਪੈਸੇ ਮਿਲਣੇ ਚਾਹੀਦੇ ਵੀ ਜਿਸ ਤਰੀਕੇ ਦੇ ਨਾਲ ਪੂਰੀ ਡਿਸਟਰਪਸ਼ਨ ਹੋਈ ਆ। ਉੱਧਰ ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਮੈਕਰੋਨ ਉਹਨਾਂ ਨੇ ਵੀ ਚਾਈਨਾ ਦੇ ਖਿਲਾਫ ਜਿਹੜਾ ਆ ਉਹ ਜਿਹੜਾ ਉਹਨਾਂ ਨੇ ਆਵਾਜ਼ ਉਠਾਈ ਆ ਵੀ ਇਹਨਾਂ ਨੂੰ ਜਵਾਬਦੇਹੀ ਜਿਹੜੀ ਉਹ ਦੇਣੀ ਬਣਦੀ ਆ, ਇਹਨਾਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ। ਆਈ ਥਿੰਕ ਚਾਈਨਾ ਨੂੰ ਬਹੁਤ ਜ਼ਿਆਦਾ ਫ੍ਰੀ ਕਾਰਡ ਆਲਰੇਡੀ ਜਿਹੜਾ ਮਿਲਦਾ ਰਿਹਾ ਵੀ ਮੈਨੂਫੈਕਚਰਿੰਗ ਦੇ ਕਰਕੇ, ਅਤੇ ਹੁਣ ਮੈਨੂੰ ਲੱਗਦਾ ਬਹੁਤ ਵੱਡੀਆਂ ਕੰਪਨੀਆਂ ਸੋਚ ਰਹੀਆਂ ਨੇ ਵੀ ਚਾਈਨਾ ਤੋਂ ਆਪਣੀ ਮੈਨੂਫੈਕਚਰਿੰਗ ਚੱਕ ਕੇ ਵਿਸ਼ਵ ਦੇ ਹੋਰ ਮੁਲਕਾਂ ਦੇ ਵਿੱਚ ਲੈ ਕੇ ਜਾ ਸਕਦੇ ਨੇ। ਜਾਪਾਨ ਦਾ ਨਾਮ ਵੀ ਕਾਫੀ ਇਸ ਦੇ ਵਿੱਚ ਉੱਤੇ ਆ ਰਿਹਾ ਹੈਗਾ। ਸੋ ਹੋ ਸਕਦਾ ਵੀ ਹੋਰ ਵੀ ਕਈ ਮੁਲਕ, ਇਨਫੈਕਟ ਇੰਡੀਆ ਵੀ ਇੱਕ ਵੱਡਾ ਇਹ ਮਾਰਕੀਟ ਜਿਹੜੀ ਇਸ ਚੀਜ਼ ਦੇ ਲਈ ਉਹ ਉਸ ਦੇ ਲਈ ਬਣ ਸਕਦੀ ਹੈਗੀ ਆ। ਦੇਖੋ ਕਿਸ ਤਰ੍ਹਾਂ ਹੋ ਸਕਦਾ ਵੀ ਪੂਰੇ ਚਾਈਨਾ ਦੇ ਵਿੱਚ 4500 ਮੌਤਾਂ ਹੋਈਆਂ ਹੋਣ, ਜਦ ਕਿ USA ਦੇ ਵਿੱਚ ਕੱਲ੍ਹ 'ਚ ਹੀ 4500 ਮੌਤ ਹੋਈ ਆ, ਦੇਖ ਲਓ। ਸੋ ਐਡਾ ਜ਼ਿਆਦਾ ਜਿਹੜਾ ਝੂਠ ਚਾਈਨਾ ਵਾਲੇ ਬੋਲ ਰਹੇ ਹੈਗੇ ਆ। ਸੋ ਅਗਲੀ ਖਬਰ ਵੱਲ ਚੱਲੀਏ। ਜੇ ਕਰੋਨਾ ਵਾਇਰਸ ਨੂੰ ਲੈ ਕੇ ਜਿਹੜੀ ਕੈਲੀਫੋਰਨੀਆ ਜਿਹੜੀ ਵਰਲਡ ਦੀ 7th ਲਾਰਜੈਸਟ ਇਕੋਨਮੀ ਹੈਗੀ ਆ, ਉਹ ਕਹਿੰਦੇ ਪਈ ਗ੍ਰੇਟ ਰਿਸੈਸ਼ਨ ਦੇ ਵਿੱਚ ਜਾ ਰਹੀ ਹੈਗੀ ਆ। ਈਵਨ ਦੋ ਕੈਲੀਫੋਰਨੀਆ ਕਾਫੀ ਲੱਕੀ ਰਿਹਾ, ਕੈਲੀਫੋਰਨੀਆ ਦੇ ਵਿੱਚ 1000 ਦੇ ਕਰੀਬ ਜਿਹੜੀਆਂ ਮੌਤਾਂ ਹੋਈਆਂ। ਇੰਨੀ ਵੱਡੀ ਪੋਪੂਲੇਸ਼ਨ ਹੋਣ ਦੇ ਬਾਵਜੂਦ 40 ਮਿਲੀਅਨ ਜਿਹੜੀ ਪੋਪੂਲੇਸ਼ਨ ਹੈ ਇਸ ਟਾਈਮ ਸਟੇਟ ਆਫ ਕੈਲੀਫੋਰਨੀਆ ਦੀ, ਪਰ ਕੰਟਰੋਲ ਕਾਫੀ ਹੋਇਆ, ਲੋਕਾਂ ਨੇ ਕਾਫੀ ਸੁਣਿਆ, ਸੋਸ਼ਲ ਡਿਸਟੈਂਸ ਕਰਕੇ ਘਰਾਂ 'ਚ ਲੋਕ ਬੈਠੇ ਰਹੇ। ਪਰ ਜਿੰਨੀ ਵੱਡੀ ਗਿਣਤੀ ਦੇ ਵਿੱਚ ਅਨਪਲਾਇਮੈਂਟ ਲੋਕਾਂ ਨੇ ਫਾਈਲ ਕੀਤੀ ਆ, ਕਹਿੰਦੇ ਵੀ ਸਾਲਾਂ ਬੱਧੀ ਲੱਗ ਜਾਊਗੇ ਹੁਣ ਕੈਲੀਫੋਰਨੀਆ ਦੀ ਇਕੋਨਮੀ ਨੂੰ ਅਪ ਜਾਣ ਦੇ ਲਈ। ਜਿਹੜਾ ਵੇ ਏਰੀਆ ਲਗਭਗ ਇਹਨੂੰ ਪੂਰੀ ਦੁਨੀਆ ਦਾ ਜਿਹੜਾ ਸਿਲੀਕਨ ਵੈਲੀ ਹੈਗਾ ਜਿਹਨੂੰ ਕਿਹਾ ਜਾਂਦਾ ਵੀ ਇੱਥੇ ਸਭ ਤੋਂ ਅਮੀਰ ਲੋਕ ਆ, ਸਭ ਤੋਂ ਜ਼ਿਆਦਾ ਜੋਬਾਂ ਆ, ਇੱਥੇ ਵੀ ਮਿਲੀਅਨਸ ਤੋਂ ਉੱਪਰ ਲੋਕਾਂ ਨੇ ਜਿਹੜੀ ਹੈਗੀ ਆ ਅਨਪਲਾਇਮੈਂਟ ਫਾਈਲ ਕੀਤੀ ਹੈਗੀ ਆ। ਜੀ ਬਿਲਕੁਲ। ਹਾਲਾਤ ਜਿਹੜੇ ਆ ਕੁਛ ਬਹੁਤੇ ਜਿਹੜੇ ਕਹਿ ਲਓ ਵੀ ਚੰਗੇ ਅਸਾਰ ਜਿਹੜੇ ਭਵਿੱਖ ਦੇ ਲਈ ਉਹ ਨਹੀਂ ਨਜ਼ਰ ਆ ਰਹੇ। ਉੱਦਾਂ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਸੈਂਟਾ ਕਲਾਰਾ ਕਾਉਂਟੀ ਦੇ ਲਈ ਥੋੜ੍ਹੀ ਰਾਹਤ ਦੀ ਖਬਰ ਆ। ਪਿਛਲੇ 10 ਦਿਨਾਂ ਦੇ ਵਿੱਚ ਕਹਿੰਦੇ ਸਭ ਤੋਂ ਘੱਟ ਕੇਸ ਜਿਹੜੇ ਉਸ ਦੇ ਵਿੱਚ ਵਾਧਾ ਹੋਇਆ ਅਤੇ 4 ਮੌਤਾਂ ਜਿਹੜੀਆਂ ਆ ਉਸ ਦੇ ਕਰਕੇ ਜਿਹੜੀਆਂ ਹੋਈਆਂ ਸੀ। ਉੱਧਰ ਫਰੈਜ਼ਨੋ ਦੇ ਵਿੱਚ ਵੀ ਅੰਕੜਾ ਹਰਜੋਤ ਸਿੰਘ ਜੀ ਥੋੜ੍ਹਾ ਜਿਹਾ ਵਧਿਆ, ਆਈ ਥਿੰਕ 250 ਨੂੰ ਪਾਰ ਕਰ ਗਏ ਆ ਜਿਹੜੇ ਕਿ ਲੋਕ ਇਸ ਦੇ ਕਰਕੇ ਜਿਹੜੇ ਉਹ ਪੀੜਿਤ ਹੈਗੇ ਆ। ਸੋ ਸਾਰਿਆਂ ਨੂੰ ਬਹੁਤ ਧਿਆਨ ਰੱਖਣ ਦੀ ਅਜੇ ਵੀ ਜਿਹੜੀ ਉਹ ਜ਼ਰੂਰਤ ਹੈਗੀ ਆ, ਜਿੰਨੀ ਦੇਰ ਤੱਕ ਇਸ ਦਾ ਪੂਰੀ ਤਰ੍ਹਾਂ ਜਿਹੜਾ ਉਹ ਖਾਤਮਾ ਆ ਉਹ ਨਹੀਂ ਹੋ ਜਾਂਦਾ। ਕਿਉਂਕਿ ਚਲੋ ਅੱਜ ਇੱਕ ਜਿਹੜੀ ਉਹ ਦਵਾਈ ਨੂੰ ਲੈ ਕੇ ਗੁੱਡ ਨਿਊਜ਼ ਜਿਹੜੀ ਉਹ ਜ਼ਰੂਰ ਹੈਗੀ ਆ। ਚਲੋ ਹੋਪਫੁਲੀ ਉਹ ਜਿਹੜੀ ਉਹ ਕਾਰਗਰ ਸਾਬਤ ਹੋਵੇ। ਅਤੇ ਕੱਲ੍ਹ ਵੀ ਆਪਾਂ ਦੇਖਿਆ ਸੀਗਾ ਵੀ ਜਿਹੜੀ ਸਾਰਸ ਦੇ ਲਈ ਵਰਤੀ ਜਾਣ ਵਾਲੀ ਜਿਹੜੀ ਦਵਾਈ ਸੀ ਉਸ ਨੇ ਵੀ ਥੋੜ੍ਹੇ ਪੋਜ਼ੀਟਿਵ ਰਿਜ਼ਲਟ ਇਸ ਦੇ ਬਾਬਤ ਉਹ ਦਿਖਾਏ ਸੀਗੇ। ਸੋ ਲੋਕ ਜਿਹੜੇ ਨੇ, ਜਿਹੜੇ ਸਾਇੰਸਦਾਨ ਨੇ, ਡਾਕਟਰ ਨੇ, ਉਹ ਰਿਸਰਚ ਵਾਲੇ ਜਿਹੜੇ ਉਹ ਲੱਗੇ ਹੋਏ ਨੇ ਜ਼ੋਰਾਂ ਸ਼ੋਰਾਂ ਦੇ ਨਾਲ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਦਾ ਜਲਦੀ ਜਿਹੜਾ ਆ ਉਹ ਨਤੀਜਾ ਜਿਹੜਾ ਉਹ ਨਿਕਲ ਆਵੇ। ਵੈਕਸੀਨ ਨੂੰ ਲੈ ਕੇ ਜਿਹੜੀ ਹਰਜੋਤ ਸਿੰਘ ਦੀ ਸਭ ਤੋਂ ਵੱਡੀ ਗੱਲ ਹੋਵੇਗੀ ਵੀ ਵੈਕਸੀਨ ਤਿਆਰ ਜਦੋਂ ਹੁੰਦੀ ਆ ਉਹ ਲੋਕਾਂ ਤੱਕ ਈਜ਼ੀਲੀ ਕਿੱਦਾਂ ਪਹੁੰਚਾਈ ਜਿਹੜੀ ਉਹ ਜਾ ਸਕਦੀ ਆ, ਕਿ ਗੋਲੀ ਦੇ ਜ਼ਰੀਏ ਹੋਊਗੀ, ਟੀਕੇ ਦੇ ਨਾਲ ਹੋਊਗੀ, ਨੇਜ਼ਲ ਸਪਰੇਅ ਹੋਊਗੀ, ਕਿੱਦਾਂ ਦੀ ਹੋਊਗੀ, ਕਿਉਂਕਿ ਜਿਹੜੀ ਜਗ੍ਹਾ ਰੱਖਣਾ ਪੈਣਾ, ਟੀਕਾ ਗਰਮ ਰੱਖਣਾ ਪੈਣਾ, ਕਿੱਦਾਂ, ਇਹ ਬਹੁਤ ਜ਼ਿਆਦਾ ਕੰਪਲੀਕੇਟਿਡ ਜਿਹੜੇ ਕੰਮ ਆ। ਸੋ ਕਹਿੰਦੇ ਵੀ ਇੱਦਾਂ ਦੀ ਵੈਕਸੀਨ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਹਦੇ ਵਿੱਚ ਲੌਜਿਸਟਿਕਸ ਜ਼ਿਆਦਾ ਨਾ ਹੋਣ, ਇਹ ਹੋਵੇ ਵੀ ਹਾਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਘੱਲ ਦਿਓ,
ਟੈਂਪਰੇਚਰ ਦਾ ਇਹ ਨਾ ਹੋਵੇ ਵੀ ਬਰਫ਼ਾਂ ਦੇ ਵਿੱਚ ਹੀ ਜਿਹੜੀ ਉਹ ਰੱਖਣੀ ਪਵੇ। ਜਿੱਦਾਂ ਆਪਾਂ ਹੈਪੇਟਾਈਟਸ ਬੀ ਦੇ, ਜਦੋਂ ਮੈਨੂੰ ਯਾਦ ਆ ਜਦੋਂ ਪੰਜਾਬ ਦੇ ਵਿੱਚ ਟੀਕੇ ਉੱਥੇ ਲੱਗਦੇ ਹੁੰਦੇ ਸੀ, ਹਮੇਸ਼ਾ ਬਰਫ਼ ਦੇ ਵਿੱਚ ਜਿਹੜੇ ਉਹ ਰੱਖਣੇ ਪੈਂਦੇ ਸੀ। ਉਹ ਪੋਲੀਓ ਤੋਂ ਲੈ ਕੇ ਵੀ ਪਹਿਲਾਂ ਇੱਦਾਂ ਹੀ ਸੀਗਾ। ਸੋ ਗਾਂਹ ਤੋਂ ਗਾਂਹ ਜਿਹੜਾ ਵਿਕਸਿਤ ਕਰਨ ਦੀ ਜ਼ਰੂਰਤ ਆ, ਪਰ ਹਾਲ ਦੀ ਘੜੀ ਜਿਹੜੇ ਸਾਇੰਸਦਾਨ ਲੱਗੇ ਆ ਵੀ ਜਿਹੜੀ ਈਜ਼ੀਲੀ ਬਾਅਦ 'ਚ ਮੈਨੂਫੈਕਚਰ ਵੀ ਜਿਹੜੀ ਲਾਰਜ ਸਕੇਲ 'ਤੇ ਕੀਤੀ ਜਾ ਸਕੇ, ਉਸ ਹਿਸਾਬ ਦੇ ਨਾਲ ਉਹਨਾਂ ਨੂੰ ਚਾਹੀਦਾ ਹੈਗਾ ਜੀ। ਅਗਲੀ ਖਬਰ ਵੱਲ ਚਲੀਏ। ਜਿਹੜਾ ਕੈਲੀਫੋਰਨੀਆ ਦੇ ਵਿੱਚ ਟ੍ਰੇਸੀ ਟਾਊਨ ਦੇ ਵਿੱਚ ਸੇਫਵੇ ਹੈਗਾ, ਉਹਨਾਂ ਦਾ ਵੇਅਰ ਹਾਊਸ ਡਿਸਟ੍ਰੀਬਿਊਸ਼ਨ ਸੈਂਟਰ ਆ। ਉੱਥੇ 51 ਜਾਣੇ ਲੋਕ ਜਿਹੜੇ ਆ ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ਿਟਿਵ ਪਾਈ ਗਈ ਆ ਅਤੇ 1 ਜਾਣੇ ਦੀ ਮੌਤ ਹੋ ਗਈ ਹੈਗੀ ਆ। ਕੱਲ੍ਹ ਵੀ ਸਾਨੂੰ ਇੱਕ ਟਰਲਕ ਏਰੀਏ ਤੋਂ ਮੈਸੇਜ ਆਇਆ ਸੀ ਵੀ ਉੱਥੇ ਜਿਹੜਾ ਮੀਟ ਦਾ ਪਲਾਂਟ, ਉੱਥੇ ਕੁਛ ਲੋਕਾਂ ਨੂੰ ਜਿਹੜੀ ਕਰੋਨਾ ਵਾਇਰਸ ਪੋਜ਼ਿਟਿਵ ਪਾਈ ਗਈ ਹੈ। ਉਹ ਜ਼ਰੂਰ ਸਾਨੂੰ ਕਾਲ ਕਰਕੇ ਪੰਜਾਬੀ ਰੇਡੀਓ USA ਦੇ 408 272 5200 'ਤੇ ਦੱਸ ਦਿਓ ਜੇ ਕਿਸੇ ਕੋਲ ਖਬਰ ਹੋਈ, ਕਿਉਂਕਿ ਆਪਾਂ ਕਨਫਰਮ ਕਰਕੇ, ਕਿਉਂਕਿ ਉਸ ਇਸ਼ੂ ਦੇ ਉੱਤੇ ਆਪਣੀ ਇੱਕ ਆਰਗੇਨਾਈਜੇਸ਼ਨ ਜਿਹੜੀ ਆ ਉਹ ਆਲਰੇਡੀ ਕੰਮ ਕਰ ਰਹੀ ਆ, ਅਤੇ ਉਹਨਾਂ ਦੀ ਮੈਨੂੰ ਕਾਲ ਆਈ ਸੀ ਵੀ ਜੇ ਕਨਫਰਮ ਹੋ ਜਾਏ ਤਾਂ ਅਸੀਂ ਫਿਰ ਜਿਹੜਾ ਆ ਉਸ ਕੰਪਨੀ ਨਾਲ ਇਮੀਡੀਏਟਲੀ ਗੱਲ ਕਰਾਂਗੇ ਵੀ ਭਾਈ ਤੁਹਾਨੂੰ ਪਹਿਲਾਂ ਵੀ ਕਿਹਾ ਸੀ। ਕੱਲ੍ਹ ਫ੍ਰਿਜ਼ਨੋ ਬੀ ਨੇ ਬਹੁਤ ਵੱਡਾ ਆਰਟੀਕਲ ਲਿਖਿਆ ਸੀ ਵੀ ਕਿਸ ਤਰ੍ਹਾਂ ਜਿਹੜੀ ਉੱਥੇ ਸੇਫਟੀ ਰੂਲਸ ਨਹੀਂ ਫੋਲੋ ਹੁੰਦੇ, ਪਰ ਹੋਰ ਲੋਕ ਜਿਹੜੇ ਆ ਤਾਂ ਕਿ ਜਿਹੜੇ ਆ ਕਿਸੇ ਤਰ੍ਹਾਂ ਇਨਫੈਕਟ ਹੋਣ ਤੋਂ ਬਚ ਜਾਣ। ਸੋ ਟਰਲਕ ਏਰੀਏ 'ਚ ਜੇ ਸਾਡੇ ਸਰੋਤੇ ਸੁਣਦੇ ਆ, ਜੇ ਤੁਹਾਨੂੰ ਕੋਈ ਖਬਰ ਹੋਈ ਜ਼ਰੂਰ ਕਾਲ ਕਰਕੇ ਸਾਨੂੰ ਦੱਸ ਦਿਓ। ਕੱਲ੍ਹ ਇੱਕ ਭੈਣ ਜੀ ਦਾ ਮੈਸੇਜ ਆਇਆ ਸੀ, ਪਰ ਆਪਾਂ ਕਨਫਰਮ ਕਰਨਾ ਚਾਹੁੰਦੇ ਹਾਂ ਜੀ। ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੀ ਇਸ ਦਵਾਈ ਨੂੰ ਲੈ ਕੇ ਹੀ ਹੈ, FDA ਦੇ ਜਿਹੜੇ ਮੇਨ ਹੈੱਡ ਆ ਉਹਨਾਂ ਨੇ ਆਖਿਆ ਵੀ ਅਜੇ ਇਸ ਦਾ ਇਲਾਜ ਜਿਹੜਾ ਉਹ ਨਾ ਸਮਝਿਆ ਜਾਓ, ਇਹ ਨਾ ਸਮਝੋ ਵੀ ਇਹ ਸਲੈਮ ਡੰਕ ਜਿਹੜਾ ਹੋ ਗਿਆ ਆ। ਅਤੇ ਉਹਨਾਂ ਨੇ ਇਹ ਵੀ ਆਖ ਦਿੱਤਾ, ਆਈ ਡੋਂਟ ਥਿੰਕ ਇਟਸ ਕਿਉਰ ਫॉर ਦ ਵਾਇਰਸ, ਪਰ ਇਹ ਆ ਵੀ ਹਾਂ ਚਲੋ ਜਿਹੜੇ ਸੀਵੀਅਰ ਕੇਸਿਸ ਦੇ ਵਿੱਚ ਲੋਕਾਂ ਨੂੰ ਥੋੜ੍ਹੀ ਰਾਹਤ ਉਸ ਦੇ ਕਰਕੇ ਮਿਲ ਰਹੀ ਹੈ। FDA ਦੇ ਜਿਹੜੇ ਕਮਿਸ਼ਨਰ ਸਕਾਟ ਗੌਟੀਲੀਅਬ, ਉਹਨਾਂ ਨੇ ਇਸ ਦਵਾਈ ਦੇ ਬਾਰੇ ਜਿਹੜੀ ਉਹ ਜਾਣਕਾਰੀ ਉਹ ਦਿੱਤੀ ਹੈਗੀ ਆ। ਅਤੇ ਜਿੱਦਾਂ ਆਪਾਂ ਆਲਰੇਡੀ ਦੱਸਿਆ ਸੀਗਾ ਵੀ ਬਹੁਤ ਸਾਰੇ ਜਿਹੜੇ ਮੀਟ ਪ੍ਰੋਸੈਸਿੰਗ ਪਲਾਂਟਸ ਆ, ਉਹਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿਹੜਾ ਕਰੋਨਾ ਵਾਇਰਸ ਫੈਲਿਆ, ਅਤੇ ਉਹਦੇ ਕਰਕੇ ਉਹ ਜਿਹੜਾ ਕਹਿ ਲਓ ਵੀ ਉਹਦੇ ਕਰਕੇ ਉਹ ਬੰਦ ਹੋ ਰਹੇ ਨੇ। ਸੋ ਹੁਣ ਜਿਹੜੇ ਕਿ ਬੀਫ ਖਾਣ ਵਾਲੇ ਆ, ਉਹਨਾਂ ਨੂੰ ਹੁਣ ਭਾਜਣਾ ਪਈਆਂ ਵੀ ਕਿਤੇ ਬੀਫ ਦੀ ਸ਼ਾਰਟਫਾਲ ਨਾ ਹੋ ਜਾਵੇ। ਸੋ ਇਸ ਨੂੰ ਲੈ ਕੇ ਹੁਣ ਟੈਨਸ਼ਨ ਜਿਹੜੀ ਆ ਉਹ ਬਣੀ ਪਈ ਆ ਬੀਫ ਦੀ। ਤੇ ਰਾਜਕਮੀ ਸੀ ਜਿਹੜਾ ਪੋਰਕ ਮੀਟ ਆ, ਸੂਰ ਦਾ ਮੀਟ ਆਪਾਂ ਦੱਸਿਆ ਸੀ ਵੱਡਾ, ਸਭ ਤੋਂ ਵੱਡਾ ਜਿਹੜਾ USA ਦਾ ਪਲਾਂਟ ਆ ਸਾਊਥ ਡਕੋਟਾ 'ਚ, ਉਹ ਸ਼ਟ ਡਾਊਨ ਕਰਨਾ ਪਿਆ। ਇਸੇ ਤਰ੍ਹਾਂ ਜਿਹੜੇ ਹੁਣ ਮੱਛੀਆਂ ਜਾਂ ਸਮੁੰਦਰੀ ਜਿਹੜੇ ਫਿਸ਼ ਜਾਂ ਜੋ ਵੀ ਉਹ ਹੁੰਦਾ ਖਾਂਦੇ ਆ, ਕਹਿੰਦੇ ਵੀ ਮੈਂ ਕੱਲ੍ਹ ਇੱਕ ਨਿਊਜ਼ ਪੜ੍ਹ ਰਿਹਾ ਸੀ, ਬਹੁਤ ਸਾਰੇ ਜਿਹੜੇ ਮੁਲਕ ਆ ਉਹ ਕਰੋਨਾ ਵਾਇਰਸ ਨਾਲ ਜਿਨ੍ਹਾਂ ਲੋਕਾਂ ਦੀ ਡੈਥ ਹੋਈ ਆ ਉਹਨਾਂ ਨੂੰ ਸਮੁੰਦਰ 'ਚ ਸਿੱਟ ਰਹੇ ਹੈਗੇ ਆ। ਸੋ ਉਹ ਕਹਿੰਦੇ ਵੀ ਉਹ ਵੀ ਜਿਹੜੇ ਸਮੁੰਦਰ ਦੇ ਵਿੱਚ ਜਿਹੜੇ ਜਿੰਨੇ ਵੀ ਜੀਵ ਜੰਤੂ ਆ, ਜੇ ਉਹ ਖਾਂਦੇ ਆ ਅਤੇ ਕਿਤੇ ਉਹਨਾਂ ਨੂੰ ਨਾ ਹੋਵੇ, ਵੀ ਉਹ ਵੀ ਇੱਕ ਇਸ਼ੂ ਬਹੁਤ ਵੱਡਾ ਬਣ ਸਕਦਾ ਹੈਗਾ। ਜੀ ਬਿਲਕੁਲ। ਸੋ ਜਿਹੜੇ ਹਰਜੋਤ ਸਿੰਘ ਜੀ, ਇਹ ਜਿਹੜਾ ਕਰੋਨਾ ਵਾਇਰਸ ਜਿਹੜਾ ਆ ਉਹ ਹੁਣ ਹੋਰ ਮੁਲਕਾਂ ਦੇ ਵਿੱਚ ਵੀ, ਖਾਸ ਕਰਕੇ ਜਿਹੜੇ ਲੈਟਿਨ ਅਮਰੀਕਨ ਮੁਲਕ ਆ, ਉਹਨਾਂ ਦੇ ਵਿੱਚ ਵੀ ਇਸ ਨੇ ਜਿਹੜੀ ਦਸਤਕ ਦਿੱਤੀ ਆ। ਕਹਿੰਦੇ ਪੇਰੂ ਦੇ ਵਿੱਚ ਉਹਨਾਂ ਨੇ ਪਹਿਲੋਂ ਅਗਰੈਸਿਵ ਮੈਜਰ ਲੈਣ ਦੇ ਬਾਵਜੂਦ ਵੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਆਊਟਬ੍ਰੇਕ ਵੱਡਾ ਜਿਹੜਾ ਉੱਥੇ ਫੈਲ ਚੁੱਕਾ ਹੋਇਆ ਆ। ਸੋ ਇੱਦਾਂ ਦੇ ਹਾਲਾਤ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਉਹ ਬਣੇ ਨੇ। ਇਕਵਾਡੋਰ ਤੋਂ ਜਿਹੜੀਆਂ ਆਪਾਂ ਖਬਰਾਂ ਤਸਵੀਰਾਂ ਜਿਹੜੀਆਂ ਦੇਖ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਨੇ ਲਾਸ਼ਾਂ ਜਿਹੜੀਆਂ ਆ ਉਹ ਘਰਾਂ ਦੇ ਬਾਹਰ ਜਿਹੜੀਆਂ ਰੱਖੀਆਂ ਹੋਈਆਂ ਸੀ। ਇੰਨੇ ਜ਼ਿਆਦਾ ਜਿਹੜੇ ਕਈ ਥਾਵਾਂ ਦੇ ਉੱਤੇ ਬੁਰੇ ਹਾਲਾਤ ਜਿਹੜੇ ਉਹ ਬਣੇ ਪਏ ਨੇ। ਸੋ ਆਪਾਂ ਚਲੋ ਉਮੀਦ ਕਰਦੇ ਹਾਂ ਵੀ ਇੱਦਾਂ ਦੇ ਹਾਲਾਤ ਜਿਹੜੇ ਹੋਰ ਥਾਵਾਂ ਦੇ ਉੱਤੇ ਨਾ ਹੀ ਜਿਹੜੇ ਉਹ ਬਣਨ, ਪਰ ਇਸ ਦੇ ਲਈ ਜਿਹੜਾ ਆਪਾਂ ਨੂੰ ਤਿਆਰ ਵੀ ਰਹਿਣਾ ਚਾਹੀਦਾ ਆ। ਲੋਕਾਂ ਨੂੰ ਇੱਕ ਤਾਂ ਇਹ ਆ ਵੀ ਹੌਸਲਾ ਜਿਹੜਾ ਉਹ ਨਾ ਹਾਰਨ। ਜੇ ਕੋਈ ਪੀੜਤ ਵੀ ਜਿਹੜਾ ਇਸ ਦੇ ਕਰਕੇ ਹੋ ਜਾਂਦਾ, ਲੱਛਣ ਵੀ ਜੇ ਕਿਸੇ ਨੂੰ ਹੋ ਜਾਂਦੇ ਆ, ਅਤੇ ਆਪਣੀ ਸੋਚ ਨੂੰ ਜਿਹੜਾ ਉਹ ਜ਼ਰੂਰ ਤੁਸੀਂ ਪੋਜ਼ੀਟਿਵ ਰੱਖਣਾ ਵੀ ਆਪਾਂ ਇਹ ਦੇਖਣਾ ਵੀ ਜਿਹੜੇ 80% ਕੇਸ ਨੇ ਉਹਨਾਂ ਦੇ ਵਿੱਚ ਲੋਕ ਬਿਲਕੁਲ ਠੀਕ ਹੋ ਕੇ ਘਰਾਂ ਨੂੰ ਵਾਪਸ ਜਿਹੜੇ ਉਹ ਪਰਤ ਰਹੇ ਨੇ, ਅਤੇ ਬਹੁਤੇ ਘਰਾਂ ਦੇ ਵਿੱਚ ਹੀ ਜਿਹੜੇ ਉਹ ਠੀਕ ਹੋ ਰਹੇ ਨੇ। ਸੋ ਜੇ ਕਿਸੇ ਨੂੰ ਲੱਛਣ ਵਗੈਰਾ ਇੱਦਾਂ ਦੇ ਹੁੰਦੇ ਵੀ ਆ, ਚੜ੍ਹਦੀ ਕਲਾ ਦੇ ਵਿੱਚ ਰੱਖਣਾ। ਜੇ ਬਹੁਤ ਜ਼ਿਆਦਾ ਸਵੀਅਰ ਨੇ ਤਾਂ ਆਪਾਂ ਬਿਲਕੁਲ ਉਸ ਦੇ ਵਿੱਚ ਅਣਗਹਿਲੀ ਵੀ ਨਹੀਂ ਕਰਨੀ। ਡਾਕਟਰਾਂ ਨੂੰ ਜ਼ਰੂਰ ਜਿਹੜੇ ਨਾਲ ਦੇ ਨਾਲ ਜਿਹੜਾ ਤੁਸੀਂ ਪੁੱਛਣਾ ਆ, ਅਤੇ ਬਾਕੀ ਸੋਚ ਨੂੰ ਆਪਾਂ ਪੋਜ਼ੀਟਿਵ ਰੱਖਣਾ। ਅਤੇ ਪਰਿਵਾਰਕ ਮੈਂਬਰਾਂ ਦਾ ਵੀ ਇਹ ਫਰਜ਼ ਆ ਵੀ ਉਹਨਾਂ ਨੂੰ ਜਿਹੜਾ ਹੌਸਲਾ ਆ ਉਹ ਉਹਨਾਂ ਦਾ ਬੰਨ੍ਹ ਕੇ ਰੱਖਣ। ਸੋ ਬਿਲਕੁਲ ਤੁਸੀਂ ਹੋਰ ਮੁਲਕਾਂ ਦੀ ਗੱਲ ਕਰਦੇ ਸੀ, UN ਦੀ ਗੱਲ ਕਰਦੇ ਜਾਈਏ। ਕਹਿੰਦੇ UN ਨੇ ਜਿਹੜਾ UN ਦਾ ਇਕਨੋਮਿਕ ਕਮਿਸ਼ਨ ਫਾਰ ਅਫਰੀਕਾ ਹੈਗਾ, ਉਹਨਾਂ ਨੇ ਕਿਹਾ ਵੀ ਅਫਰੀਕਨ ਕੰਟਰੀਆਂ ਦੇ ਵਿੱਚ 3 ਲੱਖ ਦੇ ਕਰੀਬ ਜਿਹੜੇ ਲੋਕ ਆ ਉਹ ਕਰੋਨਾ ਵਾਇਰਸ ਨਾਲ ਮਰ ਸਕਦੇ ਹੈਗੇ ਆ। ਸੋ ਉਹਨਾਂ ਨੇ ਕਿਹਾ ਵੀ $100 ਬਿਲੀਅਨ ਦੀ ਜਿਹੜੀ ਸੇਫਟੀ ਨੈੱਟ ਆ ਉਹ ਇਹਨਾਂ ਮੁਲਕਾਂ ਨੂੰ ਦਿੱਤੀ ਜਾਣੀ ਚਾਹੀਦੀ ਹੈਗੀ ਆ।
ਜੀ ਜੀ ਬਿਲਕੁਲ। ਅੱਜ ਜਿਹੜਾ ਹਰਜੋਤ ਸਿੰਘ ਜੀ ਜੌਨ ਹੌਪਕਿੰਸ ਯੂਨੀਵਰਸਿਟੀ ਨੇ ਕਾਉਂਟੀ ਵਾਈਜ਼ USA ਦੀ ਜਿਹੜਾ ਡਾਟਾ ਆ ਉਸ ਨੂੰ ਜਿਹੜਾ ਉਹ ਰਿਲੀਜ਼ ਕੀਤਾ ਹੋਇਆ ਆ। ਸੋ ਸਾਰੇ ਹੀ ਜਾਣੇ ਜਿਹੜੇ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਇਸ ਨੂੰ ਜਿਹੜਾ ਉਹ ਦੇਖ ਸਕਦੇ। ਇਸ ਟਾਈਮ ਅਮਰੀਕਾ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ 30,000 ਦੇ ਕਰੀਬ ਜਿਹੜੀ ਪਹੁੰਚ ਚੁੱਕੀ ਆ। 28,998 ਜਿਹੜੇ ਉਹਨਾਂ ਦੇ ਜਿਹੜੇ ਡਾਟਾ ਦੇ ਮੁਤਾਬਕ ਜਿਹੜੇ ਇਸ ਟਾਈਮ ਹੈਗੇ ਨੇ, ਅਤੇ 54,000 ਤੋਂ ਵੱਧ ਲੋਕ ਜਿਹੜੇ ਰਿਕਵਰ ਵੀ ਕਰ ਗਏ ਨੇ। ਸੋ ਇਹ ਵੀ ਆਪਾਂ ਇਸ ਦੇ ਉੱਤੇ ਵੀ ਆਪਾਂ ਜਿਹੜਾ ਆ ਉਹ ਨਜ਼ਰ ਪੂਰੀ ਜਿਹੜੀ ਬਣਾ ਕੇ ਰੱਖਣੀ ਚਾਹੀਦੀ ਹੈ। ਬਿਲਕੁਲ, ਜਿਹੜਾ ਇਹ ਕਰੋਨਾ ਵਾਇਰਸ ਆ, ਨਾ ਤਾਂ ਇਸਨੇ ਕੋਈ ਅਮੀਰ ਦੇਖਿਆ, ਨਾ ਗਰੀਬ ਦੇਖਿਆ, ਨਾ ਸਪੋਰਟਸਮੈਨ ਦੇਖਿਆ, ਨਾ ਕੋਈ ਪੋਲੀਟੀਸ਼ੀਅਨ ਦੇਖਿਆ। ਅੱਜ ਖਬਰ ਆ ਰਹੀ ਆ ਡੈਨਵਰ ਬ੍ਰੌਂਕੋਸ ਦੇ ਜਿਹੜੇ ਲਾਈਨਬੈਕਰ ਬੌਨ ਮਿਲਰ ਆ, ਉਹਨਾਂ ਨੂੰ ਵੀ ਜਿਹੜਾ ਕਰੋਨਾ ਵਾਇਰਸ ਪੋਜ਼ੀਟਿਵ ਪਾਈ ਗਈ ਆ। ਉਹ ਕਹਿੰਦੇ ਵੀ ਮੈਂ ਓਪਨਲੀ ਮੀਡੀਆ ਦੇ ਵਿੱਚ ਇਸ ਕਰਕੇ ਆਇਆ ਤਾਂ ਕਿ ਲੋਕ ਇਸ ਦੀ ਸੀਰੀਅਸਨੈਸ ਨੂੰ ਦੇਖਣ। ਨਹੀਂ ਤਾਂ ਕੀ ਹੁੰਦਾ, ਕਈ ਵਾਰੀ ਜੇ ਇੰਨੀਆਂ ਹਾਈ ਪ੍ਰੋਫਾਈਲ ਸੈਲੀਬ੍ਰਿਟੀਜ਼ ਆ ਉਹ ਲੁਕੋ ਕੇ ਰੱਖਦੀਆਂ ਵੀ ਕਿਸੇ ਨੂੰ ਕੀ ਹੋਇਆ, ਪਰ ਉਹ ਕਹਿੰਦੇ ਮੇਰਾ ਬਾਹਰ ਆ ਕੇ ਮੀਡੀਆ ਨੂੰ ਦੱਸਣ ਦਾ ਇਹੀ ਕਾਰਨ ਸੀ ਭਈ ਜਿਹੜੇ ਲੋਕ, ਜਿੰਨੇ ਵੀ ਲੋਕ ਸੁਣ ਰਹੇ ਆ, ਦੇਖ ਰਹੇ ਆ, ਵੀ ਭਈ ਇਹ ਬਹੁਤ ਵੱਡੀ ਜਿਹੜੀ ਆ ਖਤਰਨਾਕ ਚੀਜ਼ ਹੈਗੀ ਆ, ਇਸ ਤੋਂ ਬਚ ਕੇ ਰਹੋ। ਜੀ, ਸਟਿਮੂਲਸ ਪੈਕੇਜ ਨੂੰ ਲੈ ਕੇ ਅਪਡੇਟ ਜਿਹੜੀ ਇਹ ਸੀਗੀ, ਕਹਿੰਦੇ ਵੀ 80 ਮਿਲੀਅਨ ਲੋਕਾਂ ਨੂੰ ਹੁਣ ਤੱਕ ਪੇਮੈਂਟਸ ਜਿਹੜੀਆਂ ਇਸ ਹਫਤੇ ਦੇ ਵਿੱਚ ਮਿਲ ਗਈਆਂ, ਅਤੇ ਕਹਿੰਦੇ ਅਜੇ ਵੀ 60 ਮਿਲੀਅਨ ਲੋਕ ਜਿਹੜੇ ਇਸ ਦੀ ਵੇਟ ਦੇ ਵਿੱਚ ਇੰਤਜ਼ਾਰ ਦੇ ਵਿੱਚ ਹੈਗੇ ਨੇ। ਉੱਧਰ ਜਿਹੜੇ ਗਵਰਨਰ ਕੂਮੋ ਹੈਗੇ ਨੇ ਨਿਊਯਾਰਕ ਦੇ, ਉਹਨਾਂ ਨੇ ਕਿਹਾ ਵੀ ਉਹ ਕੋਆਰਡੀਨੇਟ ਕਰ ਰਹੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੋਰ ਵਧੀਆ ਤਰੀਕੇ ਦੇ ਨਾਲ ਇਹ ਪੂਰੀ ਟੈਸਟਿੰਗ ਦੀਆਂ ਚੀਜ਼ਾਂ ਉਹ ਕੀਤੀਆਂ ਜਾ ਸਕਣ। ਬਿਲ ਡੇ ਬਲਾਸੀਓ ਨੇ ਆਖਿਆ ਵੀ ਉਹ ਕਮਿਊਨਿਟੀ ਟੈਸਟਿੰਗ ਸਾਈਟਸ ਜਿਹੜੀਆਂ ਆ ਉਹ ਸੈਟਅਪ ਕਰਨ ਜਾ ਰਹੇ ਆ ਤਾਂ ਜੋ ਲੋਕ ਆਪਣੀ ਕਮਿਊਨਿਟੀ ਦੇ ਵਿੱਚ ਜਿਹੜਾ ਉਹ ਚੈੱਕ ਕਰ ਸਕਣ ਵੀ ਕਿੱਥੇ ਜ਼ਿਆਦਾ ਫੈਲਾਅ ਆ ਅਤੇ ਕਿੱਥੇ ਜਿਹੜੇ ਉਹ ਘੱਟ ਆ। USS ਥੀਓਡੋਰ ਰੂਜ਼ਵੈਲਟ ਦੇ ਬਾਰੇ ਇਹ ਖਬਰ ਆ ਵੀ ਉੱਥੇ ਜਿਹੜੇ ਸੇਲਰਸ ਇਸ ਦੇ ਕਰਕੇ ਪੋਜ਼ੀਟਿਵ ਸੀਗੇ ਕਰੋਨਾ ਵਾਇਰਸ ਦੇ, ਉਹਨਾਂ ਦੀ ਸੰਖਿਆ ਦੇ ਵਿੱਚ ਵਾਧਾ ਹੋਇਆ। ਹੁਣ 660 ਜਿਹੜੇ ਸੇਲਰਸ USS ਥੀਓਡੋਰ ਰੂਜ਼ਵੈਲਟ ਦੇ ਉੱਤੇ, ਜਿਨ੍ਹਾਂ ਦੇ ਕੈਪਟਨ ਨੂੰ ਜਿਹੜਾ ਸੇਵਾ ਮੁਕਤ ਦੇ ਹਿਸਾਬ ਦੇ ਨਾਲ ਲਾਂਭੇ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ, ਉਹਦੇ ਇਹਦੇ ਪੋਜ਼ੀਟਿਵ ਆਇਆ। ਕਹਿੰਦੇ ਵੀ ਤਕਰੀਬਨ 94% ਇਹ ਸੇਲਰਸ ਬਣਦੇ ਨੇ ਪੂਰੇ ਜਿਹੜੇ ਇਸ ਦੇ ਵਿੱਚੋਂ। ਸੋ ਇਹ 94% ਜਿਹੜੇ ਕੁੱਲ ਨੇਵੀ ਦੇ ਜਿਹੜੇ ਕੇਸਿਸ ਆ ਉਹਨਾਂ ਦੇ ਵਿੱਚੋਂ ਹੈਗਾ ਆ। ਇਟਲੀ ਦੇ ਵਿੱਚ ਕਰੋਨਾ ਵਾਇਰਸ ਹੁਣ ਧੀਮੀ ਰਫ਼ਤਾਰ ਦੇ ਨਾਲ ਜਿਹੜਾ ਉਹ ਅੱਗੇ ਵੱਧ ਰਿਹਾ ਹੈਗਾ ਆ। ਆਇਓਵਾ ਨੇ ਖਬਰ ਦਿੱਤੀ ਆ ਵੀ ਉਹਨਾਂ ਦੇ ਜਿਹੜੇ ਸਕੂਲ ਆ ਇਸ ਅਕੈਡਮਿਕ ਈਅਰ ਦੇ ਲਈ ਵੀ ਉੱਥੇ ਬੰਦ ਰਹਿਣਗੇ। ਸੋ ਉੱਧਰ UK ਨੇ ਆਪਣੀ ਜਿਹੜੀ ਆ ਨਵੀਂ ਟਾਸਕ ਫੋਰਸ ਜਿਹੜੀ ਆ ਉਹ ਤਿਆਰ ਕੀਤੀ ਆ ਕਰੋਨਾ ਵਾਇਰਸ ਦੀ ਵੈਕਸੀਨ ਨੂੰ ਜਿਹੜੀ ਆ ਬਣਾਉਣ ਦੇ ਲਈ। ਇਸ ਦੇ ਬਾਬਤ ਉਹਨਾਂ ਨੇ ਟਾਸਕ ਫੋਰਸ ਜਿਹੜੀ ਉਹ ਆਖੀ ਆ। ਵਰਮੌਂਟ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਪਲਾਨ ਜਿਹੜਾ ਉਹ ਬਣਾਇਆ ਆ ਵੀ 20 ਅਪ੍ਰੈਲ ਤੋਂ ਜਿਹੜੇ ਕੁਛ ਬਿਜ਼ਨਸ ਆ ਉਹਨਾਂ ਨੂੰ ਦੁਬਾਰਾ ਜਿਹੜਾ ਉਹ ਸਟਾਰਟ ਕੀਤਾ ਜਾ ਸਕਦਾ ਆ। ਵਰਮੌਂਟ ਦੇ ਗਵਰਨਰ ਫਿਲ ਸਕਾਟ, ਉਹਨਾਂ ਨੇ 5 ਪੁਆਇੰਟ ਪਲਾਨ ਜਿਹੜਾ ਉਹ ਬਣਾਇਆ ਆ। ਉੱਧਰ 3 ਫੇਜ਼ ਦਾ ਜਿਹੜਾ ਅਮਰੀਕਾ ਨੂੰ ਰੀਓਪਨ ਕਰਨ ਦਾ ਸੀਗਾ, ਉਸ ਨੂੰ ਕੱਲ੍ਹ ਜਿਹੜੇ ਰਾਸ਼ਟਰਪਤੀ ਟਰੰਪ, ਡਾਕਟਰ ਬਰਕਸ ਤੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਉਹਨਾਂ ਨੇ ਮਿਲ ਕੇ ਸਾਰਿਆਂ ਦੇ ਸਾਹਮਣੇ ਜਿਹੜਾ ਉਸ ਨੂੰ ਪੇਸ਼ ਕੀਤਾ ਸੀਗਾ। ਜੀ ਬਿਲਕੁਲ। ਸੋ ਇੱਕ ਵਾਰੀ ਫਿਰ ਆਪਾਂ ਜਿੰਨੇ ਵੀ ਸਾਡੀਆਂ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ ਪੂਰੀ ਦੁਨੀਆ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਹੈਲਪ ਕਰ ਰਹੀਆਂ, ਕਿਤੇ ਲੰਗਰ ਲਾ ਰਹੀਆਂ, ਕਿਤੇ ਜਿਹੜਾ ਸੇਫਟੀ ਦਾ ਸਮਾਨ ਹੈਗਾ ਆ ਉਹ ਜਿਹੜੀਆਂ ਡਿਸਟਰੀਬਿਊਟ ਕਰ ਰਹੀਆਂ ਹੈਗੀਆਂ। ਕੱਲ੍ਹ ਆਪਾਂ ਸਾਂਝਾ ਕੀਤਾ ਸੀ ਵੀ ਫਰੀਮੌਂਟ ਗੁਰੂ ਘਰ ਦੇ ਵਿੱਚ ਜਿਹੜੇ ਹੈਲਥ ਕੇਅਰ ਵਰਕਰਸ ਆ ਉਹਨਾਂ ਨੂੰ ਜਿਹੜਾ ਆ ਸਮਾਨ ਦਿੱਤਾ ਗਿਆ ਸੀ, ਫੇਸ ਮਾਸਕ, ਹੋਰ ਸੈਨੀਟਾਈਜ਼ਰ, ਸਾਰਾ ਕੁਛ ਅੱਜ ਸਟਾਕਟਨ ਗੁਰੂ ਘਰ ਦੇ ਵਿੱਚ ਦੇਣਾ ਆ। ਅਤੇ ਕੱਲ੍ਹ ਸੈਕਰਾਮੈਂਟੋ ਏਰੀਏ ਦੇ ਵਿੱਚ ਵੀ ਇੱਕ ਹੌਸਪੀਟਲ ਨੂੰ ਜਿਹੜਾ ਆ ਉੱਥੇ ਦੀ ਸਿੱਖ ਸੰਗਤ ਵੱਲੋਂ ਸਮਾਨ ਦਿੱਤਾ ਗਿਆ। ਸੋ ਪਲੀਜ਼ ਜਿੱਥੇ ਜਿੱਥੇ ਵੀ ਕੋਈ ਸੇਵਾ ਕਰ ਰਿਹਾ ਸਾਨੂੰ ਜ਼ਰੂਰ ਇਨਫੋਰਮੇਸ਼ਨ ਸੈਂਡ ਕਰ ਦਿਓ, ਫੋਟੋਜ਼ ਸੈਂਡ ਕਰ ਸਕਦੇ ਹਾਂ। ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ 'ਤੇ ਵੀ ਸ਼ੇਅਰ ਕਰਾਂਗੇ, ਆਪਾਂ ਅਨਾਊਂਸ ਵੀ ਕਰਾਂਗੇ ਤਾਂ ਕਿ ਜਿਹੜੇ ਆ ਹੋਰ ਵੀ ਆਪਣੇ ਭੈਣ ਭਰਾ ਉਹਨਾਂ ਵੱਲ ਦੇਖ ਕੇ ਇਸ ਸੇਵਾ ਭਾਵਨਾ ਦੇ ਵਿੱਚ ਜੁਟ ਜਾਣ। ਜੀ, ਐਂਡਰਿਊ ਕੁਮੋ ਨੇ ਆਖਿਆ ਵੀ ਨਿਊਯਾਰਕ ਨੂੰ ਕਹਿੰਦੇ ਹੁਣ ਤੱਕ ਫੈਡਰਲ ਅਨਰਿਸਟ੍ਰਿਕਟਡ ਜਿਹੜੀ ਫੰਡਿੰਗ ਏਡ ਦੇ ਵਿੱਚ $1 ਵੀ ਜਿਹੜਾ ਫੈਡਰਲ ਸਰਕਾਰ ਦੇ ਦੁਆਰਾ ਜਿਹੜਾ ਉਹ ਨਹੀਂ ਮਿਲਿਆ ਹੈਗਾ। ਅਤੇ ਉਹਨਾਂ ਨੇ ਕਿਹਾ ਵੀ ਜਿਹੜੀ ਕੋਆਰਡੀਨੇਟਿੰਗ ਟੈਸਟਿੰਗ ਦੀ ਗੱਲ ਆ, ਅਸੀਂ ਚਾਹੁੰਦੇ ਹਾਂ ਵੀ ਜਿਹੜੀ ਫੈਡਰਲ ਸਰਕਾਰ ਆ ਉਹ ਇਸ ਤੋਂ ਹੱਥ ਨਾ ਧੋਵੇ, ਸਗੋਂ ਇਸ ਦੇ ਵਿੱਚ ਹੱਥ ਦੇ ਨਾਲ ਹੱਥ ਮਿਲਾ ਕੇ ਸਾਡੇ ਨਾਲ ਜਿਹੜਾ ਉਹ ਕੰਮ ਕਰੇ। ਉੱਧਰ ਜਿਹੜੀ ਹਰਜੋਤ ਸਿੰਘ ਜੀ ਫਰਾਂਸ ਦੇ ਇੱਕ ਜਿਹੜਾ ਜੰਗੀ ਬੇੜੇ ਆ ਉਸ ਤੋਂ ਇਹ ਖਬਰ ਆ ਰਹੀ ਆ ਵੀ ਉਹਨਾਂ ਦੇ ਵੀ 40% ਜਿਹੜੇ ਇੱਕ ਸੇਲਰ ਏਅਰਕ੍ਰਾਫਟ ਕੈਰੀਅਰ ਆ ਉਹ ਵੀ ਕਰੋਨਾ ਵਾਇਰਸ ਦੇ ਪੋਜ਼ੀਟਿਵ
ਸਾਹਮਣੇ ਆਏ ਆ। ਚਾਰਲਸ ਡੇ ਗੋਲ 에ਅਰਕ੍ਰਾਫਟ ਕੈਰੀਅਰ ਦੇ ਜਿਹੜੇ ਸੇਲਰਸ ਆ ਉਹ ਪੋਜ਼ਿਟਿਵ ਜਿਹੜੇ ਉੱਥੇ ਨਿਕਲੇ ਹੈਗੇ ਨੇ। ਸੋ ਜੌਨ ਹੌਪਕਿੰਸ ਦਾ ਹਰਜੋਤ ਸਿੰਘ ਜੀ ਤਕਰੀਬਨ 29,000 ਕਰੋਨਾ ਵਾਇਰਸ ਦੇ ਨਾਲ ਰਿਲੇਟਡ ਮੌਤਾਂ ਦੱਸਦੀਆਂ ਆ, ਪਰ ਹੋਰ ਕਈ ਜਿਹੜੇ ਅਦਾਰੇ ਆ ਉਹ 33,000 ਤੋਂ ਵੱਧ ਮੌਤਾਂ ਦਾ ਆંકੜਾ ਵੀ ਕਈ ਥਾਵਾਂ ਦੇ ਉੱਤੇ ਦੱਸ ਰਹੇ ਆ, ਕਿਉਂਕਿ ਤਕਰੀਬਨ 3,000 ਤੋਂ ਵੱਧ ਮੌਤਾਂ ਦਾ ਆંકੜਾ ਨਿਊਯਾਰਕ ਦੇ ਵਿੱਚ ਉਹਨਾਂ ਲੋਕਾਂ ਦਾ ਵੀ ਐਡ ਕੀਤਾ ਗਿਆ ਸੀ ਜਿਹੜੇ ਹੋਰ ਜਿਹੜੇ ਘਰਾਂ ਦੇ ਵਿੱਚ ਸੀਗੇ, ਜਿਹੜੇ ਹਸਪਤਾਲਾਂ ਦੇ ਵਿੱਚ ਨਹੀਂ ਸੀ ਮਰੇ ਹੋਏ ਜੀ। ਸੋ ਇਸੇ ਤਰ੍ਹਾਂ ਜਿਹੜਾ ਆ ਸਾਨੂੰ ਇਹ ਵੀ ਕਾਲਾਂ ਆ ਰਹੀਆਂ, ਬਹੁਤ ਸਾਰੇ ਹਜੇ ਆਪਣੇ ਭੈਣ ਭਰਾ ਸਟਕ ਹੈਗੇ ਪੰਜਾਬ ਦੇ ਵਿੱਚ। ਪਲੀਜ਼ ਉਹੀ ਸਟੈਪ ਪ੍ਰੋਗਰਾਮ ਨੂੰ ਕੰਟੈਕਟ ਕਰੋ, ਉੱਥੇ ਹੀ ਰਜਿਸਟਰ ਕਰੋ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਫਲਾਈਟਸ ਆਊਗੀਆਂ। ਪਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਬਹੁਤ ਸਾਰੇ ਜਿਹੜੇ ਪੰਜਾਬੀ ਆ ਉਹ ਪੰਜਾਬ ਨੂੰ ਗਏ ਹੋ ਸੀ, ਹਜੇ ਤੱਕ ਵੀ ਕਹਿੰਦੇ ਵੀ ਉਹ ਉੱਥੋਂ ਉਹਨਾਂ ਨੂੰ ਲਿਆ ਨਹੀਂ ਸਕੇ। ਉੱਥੇ ਬੜੀ ਪੋਲੀਟਿਕਸ ਗੰਦੀ ਚੱਲ ਰਹੀ ਹੈ ਇਸ ਵੇਲੇ। ਲੋਕਾਂ ਨੇ ਪ੍ਰਾਈਵੇਟ ਚਾਰਟਰਡ ਪਲੇਨ ਵੀ ਹਾਇਰ ਕੀਤੇ ਸੀ, ਪੈਸੇ ਵੀ ਲੱਖਾਂ ਡਾਲਰ ਇਕੱਠੇ ਕਰ ਲਏ, ਪਰ ਹਜੇ ਤੱਕ ਕਹਿੰਦੇ ਉੱਥੋਂ ਉਹਨਾਂ ਨੂੰ ਲਿਆਉਣ ਲਈ ਕੋਈ ਵੀ ਜਿਹੜੀ ਫਲਾਈਟ ਨਹੀਂ ਆ ਰਹੀ। ਸੋ ਬਹੁਤ ਬੁਰੀ ਸਿਚੁਏਸ਼ਨ ਜਿਹੜੀ ਬਣੀ ਹੋਈ ਹੈਗੀ ਆ, ਜਿਹੜੇ ਲੋਕ ਹੋਰ ਮੁਲਕਾਂ 'ਚ ਸਟਕ ਹੈਗੇ ਆ। ਜੀ ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ ਇਹ ਸੀਗੀਆਂ ਆਪਣੀਆਂ ਅੱਜ ਦੀਆਂ ਜਿਹੜੀਆਂ ਕੁਛ ਅਪਡੇਟਸ, ਅਤੇ ਸ਼ਾਮ ਨੂੰ ਫਿਰ ਮਿਲਾਂਗੇ। ਅਤੇ ਕੱਲ੍ਹ ਦਾ ਜਿਹੜਾ ਸਵੇਰ ਦਾ ਜਿਹੜਾ ਪ੍ਰੋਗਰਾਮ ਉਸ ਦੇ ਵਿੱਚ ਆਪਣੇ ਇਮੀਗ੍ਰੇਸ਼ਨ ਦੇ ਬਾਰੇ ਫਿਰ ਆਪਾਂ ਗੱਲਬਾਤ ਕਰਾਂਗੇ। ਤੁਸੀਂ ਵੀ ਆਪਣੇ ਜਿਹੜੇ ਉਹ ਸਵਾਲ ਆਪਣੇ ਨਾਲ ਜਿਹੜੇ ਅਟਰਨੀ ਜੁੜਨਗੇ ਉਹਨਾਂ ਨੂੰ ਜਿਹੜਾ ਉਹ ਤੁਸੀਂ ਪੁੱਛ ਸਕੋਗੇ। ਸੋ ਇੱਦਾਂ ਹੀ ਜਿਹੜੇ ਆ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ, ਅਤੇ ਸਾਰੇ ਪ੍ਰੋਗਰਾਮਾਂ ਵਿੱਚ ਆਪਣਾ ਜਿਹੜਾ ਸਾਥ ਆ ਉਹ ਤੁਸੀਂ ਇੱਦਾਂ ਹੀ ਦਿੰਦੇ ਰਿਹਾ ਕਰੋ। ਹੁਣ ਇਜਾਜ਼ਤ ਲੈਂਦੇ ਆ ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇ ਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC